ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਦੁਰਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਮੀਂਦਾਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਉਨ੍ਹਾਂ ਨਾਲ ਹੀ ਬੇਇਨਸਾਫੀ ਹੁੰਦੀ ਹੈ ਤਾਂ ਇਹ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੀ ਅਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਮਜ਼ਦੂਰਾਂ ਵੱਲੋਂ ਜੋ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ, ਉਸ ਦਾ ਸਿੱਧਾ ਸੰਬੰਧ ਪੰਜਾਬ ਦੀ ਮਾਲੀ ਤੇ ਆਰਥਿਕ ਹਾਲਤ ਨਾਲ ਹੈ, ਕਿਉਂਕਿ ਕਿਸਾਨੀ ਕਿੱਤਾ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਜਿਸ ਨੂੰ ਹਰ ਕੀਮਤ ਤੇ ਮਜ਼ਬੂਤ ਤੇ ਸਹੀ ਰੱਖਣਾ ਸਰਕਾਰਾਂ, ਕਿਸਾਨ ਯੂਨੀਅਨਾਂ, ਪੰਜਾਬੀਆਂ ਸਭ ਦਾ ਸਾਂਝਾ ਫਰਜ਼ ਹੈ। ਜਦੋਂ ਕਿਸਾਨ ਜਮਹੂਰੀਅਤ ਢੰਗ ਨਾਲ ਅੱਜ ਚੰਡੀਗੜ੍ਹ ਵਿਖੇ ਰੋਸ ਮੁਜ਼ਾਹਰਾ ਕਰਨ ਜਾ ਰਹੇ ਸਨ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਗੈਰ ਵਿਧਾਨਕ ਤੇ ਤਾਨਾਸ਼ਾਹੀ ਹੁਕਮ ਕਰਕੇ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਕਰਨਾ ਤੇ ਉਹਨਾਂ ਵਿੱਚ ਹਕੂਮਤੀ ਦਹਿਸ਼ਤ ਪਾਉਣ ਦੇ ਅਮਲ ਪੰਜਾਬ ਦੀ ਰੀੜ੍ਹ ਦੀ ਹੱਡੀ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੀਆਂ ਗੈਰ ਇਖਲਾਕੀ ਕਾਰਵਾਈਆਂ ਹਨ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ, ਜਿਸ ਵਿੱਚ ਉਹ ਖੇਤੀ ਪ੍ਰਧਾਨ ਸੂਬੇ ਨਾਲ ਸੰਬੰਧਤ ਦਰਪੇਸ਼ ਆਉਣ ਵਾਲੀਆਂ ਕਿਸਾਨੀ ਮਜ਼ਦੂਰੀ ਮੁਸ਼ਕਲਾਂ ਨੂੰ ਸਰਕਾਰ ਕੋਲ ਉਠਾ ਕੇ ਹੱਲ ਕਰਵਾਉਣ ਦੀ ਜੱਦੋ-ਜਹਿਦ ਕਰ ਰਹੇ ਹਨ। ਇਨ੍ਹਾਂ ਮਸਲਿਆਂ ਨੂੰ ਹਕੂਮਤੀ ਪੱਧਰ ਤੇ ਹੱਲ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਵਿੱਚ ਪਾਈ ਜਾਣ ਵਾਲੀ ਬੇਚੈਨੀ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਹੁਕਮਰਾਨਾਂ ਵੱਲੋਂ ਆਪਣੀ ਤਾਕਤ ਤੇ ਪੁਲਿਸ ਦੀ ਵਰਤੋਂ ਕਰਕੇ ਉਨ੍ਹਾਂ ਤੇ ਜ਼ਬਰ ਢਾਉਣਾ ਗੈਰ ਇਨਸਾਨੀਅਤ ਵਾਲੀਆਂ ਕਾਰਵਾਈਆਂ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਸੈਂਟਰ ਉੱਤੇ ਆਪਣੀ ਯੋਜਨਾ ਰਾਹੀਂ ਦਬਾਅ ਪਾ ਕੇ ਸਾਡੀਆਂ ਅਟਾਰੀ, ਵਾਹਗਾ, ਸੁਲੇਮਾਨਕੀ, ਹੁਸੈਨੀਵਾਲਾ ਦੀਆਂ ਸਰਹੱਦਾਂ ਨੂੰ ਕਿਸਾਨੀ ਉਤਪਾਦਾਂ ਅਤੇ ਛੋਟੇ ਉਦਯੋਗਪਤੀਆਂ ਦੁਆਰਾ ਤਿਆਰ ਕੀਤੇ ਜਾਣ ਵਾਲੇ ਵਸਤਾਂ, ਮਸ਼ੀਨਾਂ ਨੂੰ ਅਰਬ ਮੁਲਕਾਂ, ਮੱਧ ਏਸ਼ੀਆ ਅਤੇ ਇਸ ਤੋਂ ਵੀ ਅੱਗੇ ਸਹੀ ਕੀਮਤਾਂ ਤੇ ਵੇਚਣ ਲਈ ਪਹਿਲ ਦੇ ਆਧਾਰ ਤੇ ਖੁਲਵਾਏ, ਤਾਂ ਕਿ ਸਾਡੇ ਕਿਸਾਨ ਅਤੇ ਵਪਾਰੀ ਆਰਥਿਕ ਤੌਰ ਤੇ ਵੱਧ ਲਾਭ ਪ੍ਰਾਪਤ ਕਰਕੇ ਮਜ਼ਬੂਤੀ ਵੱਲ ਵਧ ਸਕਣ। ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਉਦਯੋਗਪਤੀਆਂ ਦੁਆਰਾ ਖੇਤੀ ਉਪਕਰਨ, ਮਸ਼ੀਨਾਂ ਤਿਆਰ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਇੱਥੋਂ ਦਿੱਲੀ, ਗੁਜਰਾਤ, ਫਿਰ ਕਰਾਚੀ, ਫਿਰ ਲਾਹੌਰ ਭੇਜਿਆ ਜਾਂਦਾ ਹੈ, ਜਿਸ ਉੱਤੇ ਬਹੁਤ ਵੱਡੀ ਲਾਗਤ ਲੱਗਦੀ ਹੈ, ਜਦੋਂ ਕਿ ਲਾਹੌਰ ਤਾਂ ਸਾਡੀ ਪੰਜਾਬ ਦੀ ਵੱਟ ਨਾਲ ਲੱਗਦਾ ਹੈ, ਜਿੱਥੇ ਸਮਾਨ ਪਹੁੰਚਾਉਣ ਲਈ ਆਵਾਜਾਈ ਲਾਗਤ ਨਾਮਾਤਰ ਹੋਵੇਗੀ। ਵਪਾਰੀਆਂ ਤੇ ਕਿਸਾਨਾਂ ਦੇ ਲਾਭ ਵਿੱਚ ਵੱਡਾ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਇਸ ਸਮੇਂ ਝੋਨੇ ਦੀ ਫਸਲ ਦੀ ਕੀਮਤ 8,000 ਰੁਪਏ ਪ੍ਰਤੀ ਕੁਇੰਟਲ ਹੈ, ਜਦੋਂ ਕਿ ਇੱਥੇ ਇੰਡੀਆ ਵਿੱਚ ਬਹੁਤ ਘੱਟ ਕੀਮਤ ਹੈ। ਜੇਕਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਇੱਥੋਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ, ਟਰਾਂਸਪੋਰਟਰਾਂ ਅਤੇ ਮਜ਼ਦੂਰਾਂ ਦੇ ਕਾਰੋਬਾਰ ਨੂੰ ਵਾਧਾ ਕਰਨ ਹਿੱਤ ਇਹਨਾਂ ਸਰਹੱਦਾਂ ਨੂੰ ਵਪਾਰ ਲਈ ਖੋਲ੍ਹ ਦੇਵੇ, ਤਾਂ ਪੰਜਾਬ ਸੂਬਾ ਕੇਵਲ ਖੁਦ-ਬ-ਖੁਦ ਆਰਥਿਕਤਾ ਵਿੱਚ ਸੰਪੰਨ ਹੀ ਨਹੀਂ ਹੋ ਜਾਵੇਗਾ, ਬਲਕਿ ਉਹ ਇੰਡੀਆ ਦੇ ਦੂਜੇ ਸੂਬਿਆਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਵੀ ਯੋਗਦਾਨ ਪਾਏਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਦੁਰਵਿਵਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਮੀਂਦਾਰ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ। ਜੇਕਰ ਉਨ੍ਹਾਂ ਨਾਲ ਹੀ ਬੇਇਨਸਾਫੀ ਹੁੰਦੀ ਹੈ ਤਾਂ ਇਹ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੀ ਅਮਲ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਮਜ਼ਦੂਰਾਂ ਵੱਲੋਂ ਜੋ ਲੰਮੇ ਸਮੇਂ ਤੋਂ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਕਰਵਾਉਣ ਲਈ ਸੰਘਰਸ਼ ਵਿੱਢਿਆ ਹੋਇਆ ਹੈ, ਉਸ ਦਾ ਸਿੱਧਾ ਸੰਬੰਧ ਪੰਜਾਬ ਦੀ ਮਾਲੀ ਤੇ ਆਰਥਿਕ ਹਾਲਤ ਨਾਲ ਹੈ, ਕਿਉਂਕਿ ਕਿਸਾਨੀ ਕਿੱਤਾ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ, ਜਿਸ ਨੂੰ ਹਰ ਕੀਮਤ ਤੇ ਮਜ਼ਬੂਤ ਤੇ ਸਹੀ ਰੱਖਣਾ ਸਰਕਾਰਾਂ, ਕਿਸਾਨ ਯੂਨੀਅਨਾਂ, ਪੰਜਾਬੀਆਂ ਸਭ ਦਾ ਸਾਂਝਾ ਫਰਜ਼ ਹੈ। ਜਦੋਂ ਕਿਸਾਨ ਜਮਹੂਰੀਅਤ ਢੰਗ ਨਾਲ ਅੱਜ ਚੰਡੀਗੜ੍ਹ ਵਿਖੇ ਰੋਸ ਮੁਜ਼ਾਹਰਾ ਕਰਨ ਜਾ ਰਹੇ ਸਨ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਗੈਰ ਵਿਧਾਨਕ ਤੇ ਤਾਨਾਸ਼ਾਹੀ ਹੁਕਮ ਕਰਕੇ ਕਿਸਾਨਾਂ ਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਕਰਨਾ ਤੇ ਉਹਨਾਂ ਵਿੱਚ ਹਕੂਮਤੀ ਦਹਿਸ਼ਤ ਪਾਉਣ ਦੇ ਅਮਲ ਪੰਜਾਬ ਦੀ ਰੀੜ੍ਹ ਦੀ ਹੱਡੀ ਨੂੰ ਵੱਡਾ ਨੁਕਸਾਨ ਪਹੁੰਚਾਉਣ ਵਾਲੀਆਂ ਗੈਰ ਇਖਲਾਕੀ ਕਾਰਵਾਈਆਂ ਹਨ, ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ, ਜਿਸ ਵਿੱਚ ਉਹ ਖੇਤੀ ਪ੍ਰਧਾਨ ਸੂਬੇ ਨਾਲ ਸੰਬੰਧਤ ਦਰਪੇਸ਼ ਆਉਣ ਵਾਲੀਆਂ ਕਿਸਾਨੀ ਮਜ਼ਦੂਰੀ ਮੁਸ਼ਕਲਾਂ ਨੂੰ ਸਰਕਾਰ ਕੋਲ ਉਠਾ ਕੇ ਹੱਲ ਕਰਵਾਉਣ ਦੀ ਜੱਦੋ-ਜਹਿਦ ਕਰ ਰਹੇ ਹਨ। ਇਨ੍ਹਾਂ ਮਸਲਿਆਂ ਨੂੰ ਹਕੂਮਤੀ ਪੱਧਰ ਤੇ ਹੱਲ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਵਿੱਚ ਪਾਈ ਜਾਣ ਵਾਲੀ ਬੇਚੈਨੀ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਹੁਕਮਰਾਨਾਂ ਵੱਲੋਂ ਆਪਣੀ ਤਾਕਤ ਤੇ ਪੁਲਿਸ ਦੀ ਵਰਤੋਂ ਕਰਕੇ ਉਨ੍ਹਾਂ ਤੇ ਜ਼ਬਰ ਢਾਉਣਾ ਗੈਰ ਇਨਸਾਨੀਅਤ ਵਾਲੀਆਂ ਕਾਰਵਾਈਆਂ ਹਨ। ਜਦੋਂ ਕਿ ਚਾਹੀਦਾ ਇਹ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਸੈਂਟਰ ਉੱਤੇ ਆਪਣੀ ਯੋਜਨਾ ਰਾਹੀਂ ਦਬਾਅ ਪਾ ਕੇ ਸਾਡੀਆਂ ਅਟਾਰੀ, ਵਾਹਗਾ,
ਸੁਲੇਮਾਨਕੀ ਹੁਸੈਨੀਵਾਲਾ ਦੀਆਂ ਸਰਹੱਦਾਂ ਨੂੰ ਕਿਸਾਨੀ ਉਤਪਾਦਾਂ ਅਤੇ ਛੋਟੇ ਉਦਯੋਗਪਤੀਆਂ ਦੁਆਰਾ ਤਿਆਰ ਕੀਤੇ ਜਾਣ ਵਾਲੇ ਵਸਤਾਂ ਮਸ਼ੀਨਾਂ ਨੂੰ ਅਰਬ ਮੁਲਕਾਂ, ਮੱਧ ਏਸ਼ੀਆ ਅਤੇ ਇਸ ਤੋਂ ਵੀ ਅੱਗੇ ਸਹੀ ਕੀਮਤਾਂ ਤੇ ਵੇਚਣ ਲਈ ਪਹਿਲ ਦੇ ਆਧਾਰ ਤੇ ਖੁਲਵਾਏ ਤਾਂ ਕਿ ਸਾਡੇ ਕਿਸਾਨ ਅਤੇ ਵਪਾਰੀ ਆਰਥਿਕ ਤੌਰ ਤੇ ਵੱਧ ਲਾਭ ਪ੍ਰਾਪਤ ਕਰਕੇ ਮਜ਼ਬੂਤੀ ਵੱਲ ਵਧ ਸਕਣ। ਉਹਨਾਂ ਕਿਹਾ ਕਿ ਜੋ ਪੰਜਾਬ ਦੇ ਉਦਯੋਗਪਤੀਆਂ ਦੁਆਰਾ ਖੇਤੀ ਉਪਕਰਨ ਮਸ਼ੀਨਾਂ ਤਿਆਰ ਕੀਤੀਆਂ ਜਾਂਦੀਆਂ ਹਨ, ਉਹਨਾਂ ਨੂੰ ਇੱਥੋਂ ਦਿੱਲੀ, ਗੁਜਰਾਤ, ਫਿਰ ਕਰਾਚੀ, ਫਿਰ ਲਾਹੌਰ ਭੇਜਿਆ ਜਾਂਦਾ ਹੈ, ਜਿਸ ਉੱਤੇ ਬਹੁਤ ਵੱਡੀ ਲਾਗਤ ਲੱਗਦੀ ਹੈ, ਜਦੋਂ ਕਿ ਲਾਹੌਰ ਤਾਂ ਸਾਡੀ ਪੰਜਾਬ ਦੀ ਵੱਟ ਨਾਲ ਲੱਗਦਾ ਹੈ, ਜਿੱਥੇ ਸਮਾਨ ਪਹੁੰਚਾਉਣ ਲਈ ਆਵਾਜਾਈ ਲਾਗਤ ਨਾਮਾਤਰ ਹੋਵੇਗੀ। ਵਪਾਰੀਆਂ ਤੇ ਕਿਸਾਨਾਂ ਦੇ ਲਾਭ ਵਿੱਚ ਵੱਡਾ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਇਸ ਸਮੇਂ ਝੋਨੇ ਦੀ ਫਸਲ ਦੀ ਕੀਮਤ 8,000 ਰੁਪਏ ਪ੍ਰਤੀ ਕੁਇੰਟਲ ਹੈ, ਜਦੋਂ ਕਿ ਇੱਥੇ ਇੰਡੀਆ ਵਿੱਚ ਬਹੁਤ ਘੱਟ ਕੀਮਤ ਹੈ। ਜੇਕਰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਪੰਜਾਬ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਅਤੇ ਇੱਥੋਂ ਦੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਦੂਰ ਕਰਨ, ਟਰਾਂਸਪੋਰਟਰਾਂ ਅਤੇ ਮਜ਼ਦੂਰਾਂ ਦੇ ਕਾਰੋਬਾਰ ਨੂੰ ਵਾਧਾ ਕਰਨ ਹਿੱਤ ਇਹਨਾਂ ਸਰਹੱਦਾਂ ਨੂੰ ਵਪਾਰ ਲਈ ਖੋਲ੍ਹ ਦੇਵੇ ਤਾਂ ਪੰਜਾਬ ਸੂਬਾ ਕੇਵਲ ਖੁਦ ਬਖੁਦ ਆਰਥਿਕਤਾ ਵਿੱਚ ਸੰਪੰਨ ਹੀ ਨਹੀਂ ਹੋ ਜਾਵੇਗਾ, ਬਲਕਿ ਉਹ ਇੰਡੀਆ ਦੇ ਦੂਜੇ ਸੂਬਿਆਂ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਵੀ ਯੋਗਦਾਨ ਪਾਏਗਾ।